ਇਹਨਾਂ ਨੇ ਡੌਗ ਜਿਹੜਾ ਸੀ ਲੈਣਾ ਤੇ ਬਾਕੀ ਮੈਂ ਤੁਹਾਨੂੰ ਜੀ ਹੁਣ ਇਹਨੂੰ ਲੱਗਿਆ ਲੋਡ ਕਰਨ ਤੇ ਮਗਰ ਹੀ ਫੀਮੇਲ ਵੀ ਆ ਗਈ ਹੈ। ਚੱਲ ਅੱਗੇ ਨੂੰ ਕਰਿਓ, ਅੱਗੇ ਨੂੰ ਜ਼ਰਾ ਕਹਤੇ ਇਹ ਇਹਨਾਂ ਦਾ ਮੁੰਦਰਾ ਬਰੀਡਰ ਤੇ ਇਹ ਇਹਨਾਂ ਦਾ ਦੂਸਰਾ ਬੱਕਰੀਆਂ ਦਾ ਨਾਗਰਾ ਬਰੀਡਰ। ਲੋ ਜੀ ਵੀਰੋ ਅੱਜ ਆਏ ਸੀ ਹੁਣ ਤੂੜੀ ਲੈਣ। ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ ਤੂੜੀ ਦੀ ਕੰਧ ਆ ਤੇ ਕੰਧ ਲੱਗੀ ਡਿੱਗਣ ਹੁਣ। ਆ ਜਾ ਗੁੱਜਰ ਤੇ ਬਹੁਤ ਸੋਹਣਾ ਲੱਗ ਰਿਹਾ, ਚਮਕ ਹੀ ਬੜੀ ਪੈ ਰਹੀ ਗੁੱਜਰ, ਸ਼ਾਈਨਿੰਗ ਮਾਰ ਰਿਹਾ, ਯਕੀਨ ਕਰ ਲਓ ਰੋਸ਼ਨੀ ਆ ਰਹੀ ਹੈ ਨਾ, ਇਹ ਫੁੱਲ ਸ਼ਾਈਨਿੰਗ ਮਾਰ ਰਿਹਾ ਤੇ। ਲਓ ਜੀ ਵੀਰੋ ਪੰਡਾ ਭਰ ਲੀਆਂ ਜੇ ਸਾਫ਼ ਤੂੜੀ ਸੀਗੀ, ਠੀਕ ਹੈ। ਉਹ ਬੋਰਿਆਂ ਵਾਲੀ ਤਾਂ ਮਿੱਟੀ ਬੜੀ ਹੁੰਦੀ ਹੈ ਬਰੀਕ ਜਿਹੜੀ ਬਹੁਤੀ, ਇਹ ਵੀ ਥ੍ਰੈਸ਼ਰ ਦੀ ਤੂੜੀ ਹੈ, ਸਾਫ਼ ਤੂੜੀ ਸੀਗੀ। ਅੱਜ ਕੱਲ੍ਹ ਇਕੱਠੀ ਲੈ ਜਾਂਦੇ ਇੱਕ ਵਾਰੀ, ਚਲੋ ਕੋਈ ਮਹੀਨਾ ਖੰਡ ਨਿਕਲ ਹੀ ਜਾਏਗਾ। ਤੇ ਮੈਂ ਇਸ ਦਿਲਬਰ ਦਾ ਧਿਆਨ ਰੱਖ ਰਿਹਾ ਜੀ, ਕਿਉਂਕਿ ਇਹ ਦਿਲਬਰ ਬੜਾ ਹਰਾਮੀ ਹੈ। ਉਹੀ ਤੇ ਕਿਹਾ ਦਿਲਬਰ ਬੜਾ ਹਰਾਮੀ ਹੈ, ਭੱਜ ਜਾਂਦਾ ਰੇੜੀ ਲੈ ਕੇ, ਇਸ ਕਰਕੇ ਮੈਂ ਇਹਨੂੰ ਜ਼ਰਾ ਫੜ ਕੇ ਖਲੋਤਾ ਇੱਥੇ। ਇਹ ਵੇਖ ਲਓ ਛੋਟਾ ਜਿਹਾ ਚੂਜ਼ਾ ਸੀਗਾ ਲਾਲ ਜਿਹੜਾ ਨਾ, ਤੇ ਮਾਸ਼ਾਅੱਲਾ ਹੁਣ ਪੂਰਾ ਮੁਰਗਾ ਬਣ ਗਿਆ। ਬਾਂਗ ਦੇ ਨਾਲ ਤੈਨੂੰ ਨਹੀਂ ਸੁਣਿਆ, ਬਾਰਾ ਲਿਆ ਕਿ ਮੁਰਗੀਆਂ ਨੇ ਸੈਟਿੰਗ ਸੁਟਿੰਗ ਆਪਣੀ ਬਣਾਈ ਫਿਰਦਾ ਹੈਗਾ। ਤੇ ਮਾਸ਼ਾਅੱਲਾ ਕਲਰ ਇਹਦਾ ਬੜਾ ਪਿਆਰਾ ਬਣਿਆ ਜੇ, ਐਨ ਸੇਮ ਆਪਣੇ ਬਾਪ ਵਰਗਾ ਲੁੱਕ, ਹਰ ਸ਼ਾਇਦ ਜਿਹੜੀ ਐ ਟੇਲ ਸ਼ੇਲ ਬੜੀ ਸੋਹਣੀ ਬਣਦਾ ਜਾਂਦਾ ਜੇ। ਤੇ ਅਜੇ ਪੱਠਾ ਆ, ਮੁਰਗੀਆਂ ਛੁੱਟੀਆਂ ਜਨਾਬ ਲਾਉਣ ਲੱਗ ਪਿਆ ਜੇ, ਇਹਨੂੰ ਮੈਂ ਦੇਖਿਆ ਜੇ ਹੁਣ। ਹਾਂਜੀ ਅਸਲਾਮ ਅਲੈਕਮ, ਤੇ ਕੀ ਹਾਲ ਹੈ ਸਾਰੇ ਵੀਰਾਂ ਦਾ? ਠੀਕ ਠਾਕ ਹੋ ਜਨਾਬ? ਕਰਦੇ ਹਾਂ ਅੱਜ ਦੇ ਵਲੌਗ ਦਾ ਆਗਾਜ਼। ਸਭ ਤੋਂ ਪਹਿਲਾਂ ਜਨਾਬ ਵੇਖੋ ਅੱਜ ਤੂੜੀ ਲੈ ਕੇ ਆਏ ਆ, ਓਕੇ। ਔਰ ਰੋਜ਼ਾਨਾ ਟੈਨਸ਼ਨ ਰਹਿੰਦੀ ਸੀਗੀ ਬੋਰੇ ਵਾਲੀ ਲੈ ਕੇ, ਉਹਨੂੰ 'ਚ ਮਿੱਟੀ ਇੰਨੀ ਜ਼ਿਆਦਾ ਹੁੰਦੀ ਆ, ਉਹਨੂੰ ਪਛਾਣਨਾ ਕਰਨਾ ਬੜਾ ਮੁਸ਼ਕਿਲ ਹੁੰਦਾ। ਇਹ ਜ਼ਰਾ ਨਾ ਉਹਨੇ ਸਟਾਕ ਦੀ ਤੂੜੀ ਸੀ ਗੁੱਜਰ ਕੋਲੋਂ, ਉਹ ਭਾਈ 200 ਰੁਪਏ ਨੇ ਮੇਰੇ ਕੋਲ ਵੱਧ ਲੈ ਲਿਆ, 2 ਕਿਲੋ ਰੁਪਏ ਮੇਰੇ ਕੋਲ ਵੱਧ ਲੈ ਲਿਆ ਬਜਾਏ ਕਾਟ ਕੱਟਣ ਦੇ, ਉਹ ਸਾਡੀ ਕਾਟ ਕੱਟ ਗਿਆ। ਤੇ ਆਹ ਚੈੱਕ ਕਰੋ ਜ਼ਰਾ, ਕਹਿੰਦੇ ਨੇ ਤੂੜੀ ਉਹ ਹੋਵੇ ਜਿਹਨੂੰ ਹੱਥ 'ਚ ਫੜਿਆ ਆਵਾਜ਼ ਆਵੇ, ਕਿਰਚ ਦੀ ਆਵਾਜ਼ ਆਉਂਦੀ ਜੀ ਨਾ। ਆਹ ਦੇਖੋ ਸਾਫ਼ ਸੁਥਰੀ ਤੂੜੀ, ਮਾਸਾ ਇਹਦੇ ਵਿੱਚ ਗੰਦ ਨਹੀਂ, ਸਟਾਕ ਦੀ ਤੂੜੀ ਸੀ। ਅੱਜ ਕੱਲ੍ਹ ਬਾਰਿਸ਼ਾਂ ਦੀ ਵਜ੍ਹਾ ਤੋਂ ਤੂੜੀ ਆ ਨਹੀਂ ਰਹੀ, ਤੇ ਉਹਨੇ ਸਟਾਕ ਦੀ ਤੂੜੀ ਕੱਢ ਕੇ ਉਹੀ ਜਿਹੜੀ ਸੇਲ ਕਰਨੀ ਲਾਈ ਹੋਈ ਹੈ। ਇਹ ਤਕਰੀਬਨ ਸਾਡੀ ਹੋਈ ਜੇ 3 ਪੰਡਾਂ ਭਰੀਆਂ 158 ਕਿਲੋ, ਯਾਨੀ ਲਗਭਗ ਪੂਰੇ 4 ਮਣ ਤੋਂ 2 ਕਿਲੋ ਘੱਟ। ਹੁਣ ਇਹ ਮਿੱਟੀ ਵਾਲੀ ਹੁੰਦੀ ਤੇ 5 5.5 ਤੋਂ 5 ਤੋਂ ਟੱਪ ਜਾਣੀ। ਬਿਲਕੁਲ ਸਾਫ਼ ਸੁਥਰੀ ਤੂੜੀ ਹੈ, ਜਾਨਵਰਾਂ ਵਾਸਤੇ ਬੜੀ ਪਰਫੈਕਟ ਰਹੇਗੀ। ਚਲੋ ਜਾਲੀ ਹਟਾ ਕੇ ਇਹਨੂੰ ਲੱਗੇ ਸੀ ਅੰਦਰ ਰੱਖਣ ਇੱਕ ਸਾਈਡ ਤੇ, ਤਾਂ ਕਿ ਮੈਂ ਕਿਹਾ ਚਲੋ ਹੋਰ ਨਹੀਂ ਕੁਛ ਮਹੀਨਾ ਸਾਡਾ ਕੱਢ ਜਾਏਗਾ। ਮੇਰੇ ਐਵਰੇਜ ਹੈਗਾ ਤੇ ਇੱਕ ਬੋਰਾ ਨਾ 5-6 ਦਿਨ ਕੱਢਦਾ ਸੀ ਘੋੜੀ ਵਾਸਤੇ, ਤੇ ਇੱਕ ਬੋਰਾ 5 ਦਿਨ ਕੱਢੇ, 6 ਬੋਰੇ ਲੱਗ ਗਏ, ਉਹਦੇ ਵਿੱਚ ਹੁੰਦੀ 18 ਕਿਲੋ, ਤੇ ਤਕਰੀਬਨ ਲਗਭਗ ਜੋ ਵੀ ਹਿਸਾਬ ਹੋਇਆ ਕਿ ਮਹੀਨਾ ਸਾਡਾ ਇਹਨਾਂ ਲੰਘ ਜਾਣਾ। ਬਾਕੀ ਨੂੰ ਮੈਂ ਕਹਿ ਕੇ ਆਇਆ, ਜਿੱਦਣ ਮੈਂ ਕਿਹਾ ਫੁੱਲ ਬਰੀਕ ਥ੍ਰੈਸ਼ਰ ਦੀ ਤੂੜੀ ਨਵੀਂ ਆਈ ਨਾ, ਤੂੰ ਮੈਨੂੰ ਫੋਨ ਕਰ ਦੇਣਾ ਹੈਗਾ ਸੀ ਜਨਾਬ, 8-10 ਮਣ ਇਕੱਠੀ ਲਿਜਾ ਕੇ ਸਾਈਡ ਤੇ ਰੱਖ ਲਾਂਗੇ। ਕਿਉਂਕਿ ਜਿਸ ਤਰ੍ਹਾਂ ਕਿ ਬਾਰਿਸ਼ਾਂ ਆਉਣੀਆਂ ਜੇ, ਇਹ ਪਾਕਿਸਤਾਨ ਆ, ਇੱਥੇ ਲੋਕਾਂ ਸ਼ਾਇਦ ਉਹਨੂੰ ਮਹਿੰਗਾ ਹੀ ਕਰਨਾ ਆ, ਤੇ ਜਿੱਦਾਂ ਬਾਰਿਸ਼ਾਂ ਪੈਣੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ, ਉਹਨੇ ਚੰਗਾ ਮੈਂ ਕਿਹਾ ਟਾਈਮ ਨਾਲ ਲੈ ਕੇ ਰੱਖ ਲਵਾਂਗੇ। ਇੱਕ ਤਾਂ ਬੰਦਾ ਜ਼ਹਿਨੀ ਤੌਰ ਤੇ ਮੁਤਮਿਨ ਹੁੰਦਾ ਕਿ ਯਾਰ ਮੀਂਹ ਕਣੀ ਬਾਰਿਸ਼ ਆ, ਪ੍ਰੋਬਲਮ ਕੋਈ ਨਹੀਂ, ਜਾਨਵਰਾਂ ਦੀ ਖੁਰਾਕ ਦਾ ਸਮਾਨ ਸਾਡੇ ਕੋਲ ਪਿਆ। ਤੇ ਬਾਕੀ ਇਹਨਾਂ ਦੇ ਚਣੇ ਜਿਹੜੇ ਆ ਉਹ ਵੀ ਇਨਸ਼ਾਅੱਲਾ ਗੱਲਾਂ ਮੰਡੀ ਚੱਕਰ ਲਾਵਾਂਗਾ, ਉੱਥੋਂ ਮੁਖਤਲਿਫ ਵੇਖ ਕੇ ਰੇਟ ਸ਼ੇਟ ਲੈ ਕੇ, ਤੇ ਕੋਸ਼ਿਸ਼ ਕਰਾਂਗੇ 1-2 ਬੋਰੇ ਉੱਥੋਂ ਦੇ ਚਣਿਆਂ ਦੇ ਵੀ ਲੈ ਕੇ ਆਈਏ, ਤੇ ਭਿਗੋ ਕੇ ਪਾਣੀ ਦੇ ਵਿੱਚ ਇਹਨਾਂ ਨੂੰ ਵੀ ਸਟਾਰਟ ਕਰੀਏ, ਕਿਉਂਕਿ ਹੁਣ ਠੰਡ ਆਉਂਦੀ ਜਾਂਦੀ ਆ। ਹੁਣ ਜਿੰਨੀ ਇਹਨਾਂ ਦੀ ਸੇਵਾ ਕਰਾਂਗੇ ਉਨੀ ਇਹਨਾਂ ਦੀ ਅੱਛੀ ਗਰੋਥ ਹੋਏਗੀ ਇਹਨਾਂ ਦੀ। ਲੋ ਜੀ ਇਹ ਵੀ ਖੁੱਲ ਗਿਆ ਤੇ ਮਲਕਾ ਵੀ ਖੁੱਲ ਗਈ, ਸ਼ੁਕਰ ਇਹਨੇ ਫੜ ਲਿਆ ਸ਼ਾਮ ਨੇ। ਕਿਆ ਮੈਨੂੰ ਫੜਾ ਦੇ ਰੇ ਤੂੰ ਮਲਕਾ ਫੜ, ਬਸ ਇਹਨੇ 1-2 ਦੇ ਲਾਗੇ ਹੀ ਆਉਣਾ ਸੀਗਾ। ਮਲਕਾ ਉਧਰੋਂ ਸੱਬੜ ਲਾ ਕੇ ਬੰਨੀ ਸੀ, ਉਧਰੋਂ ਖੋਲ ਕੇ ਨਾ ਸਹੀ, ਤੇ ਇਹਨੇ ਜ਼ੋਰ ਮਾਰ ਕੇ ਇਹਨੇ ਵੀ ਗੰਢ ਖਿਲਾ ਲਈ। ਸ਼ੁਕਰ ਆ ਕਿ 1-2 ਦੇ ਲੱਗ ਗਿਆ ਕਿ ਖਲੋ ਗਏ ਆ, ਕੋਈ ਡਰਾਮਾ ਨਹੀਂ ਇਹਨਾਂ ਨੇ ਕੀਤਾ। ਹੁਣ ਇਹਨਾਂ ਨੇ ਖਾਣਾ ਵੇਖੀ ਦੋਵਾਂ ਨੇ। ਉਹ ਫੜ ਲਾ ਸੱਬਲ ਤੋਂ ਜ਼ਰਾ ਨੂੰ, ਕੁਛ ਨਹੀਂ ਕਹਿੰਦੀ ਹੈਗੀ ਮਲਕਾ, ਤੈਨੂੰ ਪਤਾ ਕੁਛ ਨਹੀਂ ਕਹਿੰਦੀ, ਮਲਕਾ ਸ਼ਰੀਫ ਆ, ਇਹ ਥੋੜੀ ਜਿਹੀ ਮਸਤੀ ਕਰਦਾ ਆ, ਤੇ ਬਾਕੀ ਫਰਕ ਕੋਈ ਨਹੀਂ, ਏਡਾ ਦੋਵਾਂ ਦਾ ਹੈ ਇੱਕੋ ਜਿੱਡਾ ਹੀ ਆ। ਲੜਨ ਦੀਆਂ ਲਾਪਣ ਮਲਕਾ ਲੱਤਾਂ ਬੜੀਆਂ ਮਾਰਦੀ ਇਹਨੂੰ, ਅੱਗੇ 2 ਲੱਤਾਂ ਮਾਰੀਆਂ ਮਲਕਾ ਨੇ ਟਿਕਾ ਕੇ ਇਹਦੇ। ਲਓ ਜੀ ਵੀਰੋ ਬੱਤਖਾਂ ਦਾ ਸੀਨ ਦੇਖੋ, ਤੇ ਮੇਰਾ ਆਪ ਬੜਾ ਦਿਲ ਆ ਕਿ ਅਸੀਂ ਵੀ ਲਿਆਈਏ ਬੱਤਖਾਂ, ਸੋਹਣੀਆਂ ਮਾਸ਼ਾਅੱਲਾ ਬੜੀਆਂ ਲੱਗਦੀਆਂ। ਉਹੀ ਬੱਤਖਾਂ ਨੇ ਪਿਛਲੇ ਕਿਸੇ ਵਲੌਗ 'ਚ ਵੇਖਿਆ ਹੋਣਾ ਕਿ ਛੋਟੇ ਬੱਚੇ ਸੀਗੇ, ਤੇ ਹੁਣ ਮਾਸ਼ਾਅੱਲਾ ਵੇਖੋ ਕਿੱਡੀਆਂ ਹੋ ਗਈਆਂ, ਔਰ ਬਿਲਕੁਲ ਇਕੱਠੀਆਂ ਰਹਿੰਦੀਆਂ ਡਿਸਪਲਨ ਦੇ ਨਾਲ। ਕਹਿੰਦੇ ਆਂਡੇ ਛਾਂਡੇ ਵੀ ਬੜੇ ਦਿੰਦੀਆਂ ਨੇ, ਨਾਗੇ ਨੋਗੇ ਘੱਟ ਕਰਦੀਆਂ। ਦੇਖੋ ਡਿਸਪਲਨ ਜਿੱਧਰ ਜਾਣਾ ਸਾਰੀਆਂ ਨੇ ਇਕੱਠੀਆਂ ਮਟਕਦੀਆਂ। ਸ਼ੇਰੂ ਸ਼ਾਬਾਸ਼, ਕਾਲੇ ਪਲਾਟ ਦੇ ਵਿੱਚ ਘੋੜੇ ਨੇ ਕਿੱਥੋਂ ਘੁੰਮਣਾ, ਦੱਸ ਖੇਚਾਂ ਕਰੀ ਜ਼ਰਾ। ਕਾ ਵੀ ਘੋੜਾ ਬੋਲਿਆ ਪਿੱਛੇ ਜ਼ਰਾ, ਬੜਾ ਸੋਹਣਾ ਨੀਲੇ ਰੰਗ ਦਾ। ਸ਼ੇਰੂ ਚੱਲ ਸ਼ਾਬਾਸ਼, ਪਿੱਛੋਂ ਡਰਾ ਰਸੇ ਨਾ ਮਾੜਾ ਜਿਹਾ, ਹੁਣ ਡਰਾ ਹੋ ਜਾਊਗਾ ਸਿੱਧਾ। ਚੱਲ ਸ਼ਾਬਾਸ਼। ਅੱਜ ਮਸਾਲਾ ਮਸੂਲਾ ਵੀ ਦਵਾਇਆ ਵਾ, ਦੁਪਹਿਰੇ ਬੰਦਾ ਆਇਆ ਸੀਗਾ ਤੇ ਮੈਂ ਨਹੀਂ ਸੀ ਹੈਗਾ, ਨਹੀਂ ਤੇ ਉਹ ਵੀ ਤੁਹਾਨੂੰ ਵੀਡੀਓ 'ਚ ਵਿਖਾਉਣਾ ਸੀ। ਹੁਣ ਪਾਣੀ ਪੀਤਾ ਤੇ ਬਾਹਰ ਆਇਆ ਜਰਾ। ਚੱਲ ਸ਼ੇਰੂ ਸ਼ਾਬਾਸ਼, ਤੇਜ਼ ਹੋ ਜਾ ਤੇਜ਼। ਇਹ ਬੜਾ ਨਾ ਜ਼ਿੱਦੀ ਜਿਹਾ ਹੋਇਆ। ਮਲਕਾ ਪਹਿਲੇ ਬਾਹਰ ਕੱਢੀ ਹੋਈ ਸੀਗੀ, ਉਹ ਫਿਰ ਰਹੀ ਸੀਗੀ,
ਤੇ ਉਹਨੂੰ ਵੇਖ ਕੇ ਤੇ ਜ਼ਿਆਦਾ ਹੀ ਨਾ ਉਹ ਬਾਹਰ ਆ ਗਈ ਤੇ ਵੈਸੀ ਜਾ ਜਾਂਦਾ ਅੰਦਰ, ਬੋਲਦਾ, ਪੈਰ ਮਾਰਦਾ, ਮਿੱਟੀ ਪੱਟਦਾ ਕਿ ਮੈਨੂੰ ਵੀ ਬਾਹਰ ਲੈ ਜਾਓ, ਜਾਂ ਫਿਰ ਸਾਨੂੰ ਦੋਵਾਂ ਜੀਆਂ ਨੂੰ ਕਹਿੰਦਾ ਆਮਣੇ ਸਾਹਮਣੇ ਕਰ ਦਿਓ, ਇੱਕ ਦੂਜੇ ਤੋਂ ਦੂਰ ਨਾ ਕਰੋ। ਲੋ ਜੀ, ਵੀਰਾਂ ਨੇ ਵੇਖਿਆ ਹੋਣਾ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਜਨਾਬ ਭੇਡਾਂ ਛੇਡਾਂ ਬੱਕਰੀ ਚੱਕਰੀਆਂ ਲੈ ਕੇ ਆਏ ਹਾਂ। ਅੱਜ ਇੱਕ ਦੋਸਤ ਕੋਲ ਆਏ ਸੀ ਵੇਖਣ ਵਾਸਤੇ, ਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਸ਼ੌਕ ਕਰਾਈਏ। ਇਹ ਮੁੰਦਰੀਆਂ ਸ਼ੁੰਦਰੀਆਂ ਸਾਰੀਆਂ ਜਨਾਬ ਭੇਡਾਂ ਫੇਰੀਆਂ ਵਿੱਚ, ਇਹ ਸਾਰੀਆਂ ਫੀਮੇਲ ਆ ਕਿ ਮੇਲ ਵੀ ਹੈਗਾ ਇਹਨਾਂ ਦੇ ਵਿੱਚ ਕੋਈ? ਆੜਾ ਖੜਾ ਆ ਤੇ ਸਾਰੀਆਂ ਫੀਮੇਲਾਂ ਨੇ ਜਨਾਬ। ਤੇ ਇਹਨਾਂ ਦਾ ਜਿਹੜਾ ਸਾਨ ਆ ਇਹ ਟੈਡੀ ਆ ਗਏ, ਤੇ ਜਿਹੜਾ ਉਹਨਾਂ ਦਾ ਸਾਨ ਆ ਉਹ ਪਰਲੇ ਪਾਸੇ ਆ। ਤੇ ਉਹ ਬੈਠਾ ਆ, ਤੁਹਾਨੂੰ ਮੈਂ ਵੀ ਚੈੱਕ ਕਰਾਉਣਾ ਜ਼ਰਾ, ਠੀਕ ਹੈ। ਇਹ ਇਹਨਾਂ ਨੇ ਨਾ ਜਦੀਦ ਤਰੀਕਿਆਂ ਦਾ ਛੋਟਾ ਜਿਹਾ ਫਾਰਮ ਬਣਾਇਆ, ਬੜਾ ਹੀ ਖੂਬਸੂਰਤ, ਠੀਕ ਹੈ, ਬੜੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ। ਇਹ ਪਾਠਿਆ ਲੀਲਾ, ਇਹ ਇੱਕ ਲੀਲਾ ਜੋ ਉਸਮਾਨ ਭਾਈ, ਠੀਕ ਹੈ। ਤੇ ਇਹ ਦੋਵੇਂ ਭਰਾ ਨੇ, ਠੀਕ ਹੈ। ਇਹ ਦੋਵੇਂ ਨੇ, ਇਹ ਦੋ ਲੈ ਲਏ ਆ। ਇਹ ਇਹਨਾਂ ਦੀ ਮਾਂ ਆ, ਇਹ ਕੋਈ ਹੈਗੀ ਮਹੀਨੇ ਡੇਢ ਦੀ ਕਰਾਈ ਹੋਈ, ਗੱਭਣ ਹੋਈ ਹੋਈ ਹੈ ਗਾਂ ਵੀ। ਕਿਹੜੇ ਬੱਕਰੇ ਤੋਂ ਹੋਈ ਆ? ਇਹ ਪਿੱਛੋਂ ਹੀ ਆਈ ਹੈ, ਪਿੱਛੇ ਹੀ ਗੱਭਣ ਹੋ ਗਈ, ਪੱਕੀ ਗੱਲ ਆ। ਅੱਛਾ ਜੀ, ਆ ਇਹਨਾਂ ਨੇ ਕਿਹਾ ਜੀ ਇਹ ਵੀ ਗੱਭਣ ਹੋਈ ਹੋਈ ਹੈ, ਠੀਕ ਹੈ ਜੀ। ਤੇ ਇਹ ਕੀ ਹੈ? ਇਹ ਵੀ ਗੱਭਣ, ਇਹ ਵੀ ਹੋਈ ਹੋਈ ਹੈ, ਪੱਕੀ ਗੱਲ ਆ। ਇਹ ਵੀਰੋ ਬਾਕੀ ਜਾਨਵਰ ਇਹਨਾਂ ਦੇ ਠੀਕ ਹੈ। ਵੇਖੋ ਸਭ ਤੋਂ ਵੱਡੀ ਗੱਲ ਆ ਕਿ ਸਾਡਾ ਬੜਾ ਪਸੰਦ ਆਇਆ। ਦੇਖੋ ਮੁਕਤਸਰ ਦੀ ਜਗ੍ਹਾ ਦੇ ਵਿੱਚ ਨਾ ਬੜੇ ਅੱਛੇ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ। ਥੱਲੇ ਲੱਕੜੀ ਦੇ ਪੈਡ ਸ਼ੈਡ ਕੀ ਕਹਿੰਦੇ ਨੇ, ਪਾਇਲਟ ਸ਼ੈਲਟ ਨੂੰ ਫਟੇ ਰੱਖੇ ਹੋਏ ਆ। ਇਹਨਾਂ 'ਚ ਮੇਂਗਣਾ ਸ਼ੇਂਗਣਾ ਕਰਦੇ ਆ ਤੇ ਪਿਸ਼ਾਬ ਵੀ ਕਰਦੇ, ਮਗਰ ਰਹਿੰਦੇ ਖੁਸ਼ਕ ਜਗ੍ਹਾ ਤੇ ਆ। ਇਹ ਇਹਨਾਂ ਦਾ ਮੁੰਦਰਾ ਬਰੀਡਰ, ਤੇ ਇਹ ਇਹਨਾਂ ਦਾ ਦੂਸਰਾ ਬੱਕਰੀਆਂ ਦਾ ਨਾਗਰਾ ਬਰੀਡਰ। ਕਹਿੰਦਾ ਨਾ ਮੇਰੀਆਂ ਨਕਲਾਂ ਨਾ ਲਾ ਓਏ, ਕਿਉਂ ਨਾ ਲਾਈਏ ਤੇਰੀਆਂ ਨਕਲਾਂ। ਕਿਹੜੀ ਬੱਕਰੀ ਕਹਿੰਦਾ ਹੀਟ ਤੇ ਆਈ ਹੋਈ ਹੁਣ? ਅੱਛਾ ਮੈਂ ਛੋਟੀ ਇਹ ਹੀਟ ਤੇ ਆਈ ਹੋਈ ਹੈ, ਉਹਨੂੰ ਫੜਨ ਦਿਆ ਸੀ ਨਾ। ਅੱਛਾ ਅੱਛਾ ਅੱਛਾ, ਇਹ ਫਿਰ ਨਖਰੇ ਕਰਦਾ ਹੋਣਾ। ਇਹਨੂੰ ਲੱਗ ਨਹੀਂ, ਇਹ ਲੈ ਛੋਟਾ ਹੈ ਬੱਚਾ ਅਜੇ ਨਾ, 6 ਮਹੀਨੇ ਦਾ ਹੈ ਨਾ। ਇਹਦਾ ਹੀ ਬੱਚਾ ਕੀ ਮੋਲਿਆ ਹੋਇਆ? ਇਹ ਮੋਲਿਆ ਹੋਇਆ ਤਿਆਰ ਕਰ ਰਹੇ ਹੁਣ ਆਪਣਾ। ਆਹ ਮਗਰੋਂ ਤਿਆਰ ਹੋਊਗਾ। ਇਹਨੂੰ ਝੋਲਾ ਇਸ ਕਰਕੇ ਪਾਇਆ ਤਾਂ ਕਿ ਇਹ ਪੁੱਠੀਆਂ ਹਰਕਤਾਂ ਨਾ ਕਰੇ। ਬਾਕੀ ਨੂੰ ਤੇਲ ਸ਼ੇਲ ਲੈ ਜੀਦਾ, ਠੰਡਾ ਹੀ ਰਹਿੰਦਾ ਇਹ। ਵੇਖੋ ਨਾ ਬੱਚਿਆਂ ਦਾ ਸਿਸਟਮ ਜਿਹੜਾ ਇਹਨਾਂ ਨੇ ਲੈਦਾ ਕੀਤਾ ਹੋਇਆ ਤਾਂ ਕਿ ਬੱਚੇ ਕਿਸੇ ਦੇ ਥੱਲੇ ਥੁੱਲੇ ਨਾ ਆਉਣ, ਤੰਗ ਨਾ ਹੋਣ, ਠੀਕ ਹੈ। ਤੇ ਬੜਾ ਵੈਸੇ ਯਕੀਨ ਕਰੋ ਮਜ਼ਾ ਹੈ ਛੋਟਾ ਜਿਹਾ ਸੈਟ ਦੇਖ ਕੇ। ਹੋਰ ਨਹੀਂ ਕੁਛ ਆਈਡੀਆ ਮਿਲ ਗਿਆ ਕਿਉਂਕਿ ਮੇਰਾ ਵੀ ਇਰਾਦਾ ਸੀਗਾ ਕਿ ਇੱਥੇ ਲਾਗੇ ਤੱਕ ਅਸੀਂ ਕੋਈ ਬੱਕਰੇ ਸ਼ੱਕਰੇ ਲਵਾਂਗੇ, ਮਗਰ ਇਸ ਤਰ੍ਹਾਂ ਅਸੀਂ ਇੱਕ ਸਾਈਡ 'ਤੇ ਦੀਵਾਰ 'ਤੇ ਖੁੱਲੀ ਲਾ ਦਿੱਤੀ ਜਾਵੇ ਤੇ ਥੋੜੀ ਜਗ੍ਹਾ ਦੇ ਵਿੱਚ ਵੀ ਜ਼ਿਆਦਾ ਮੈਨੇਜ ਹੋ ਸਕਦਾ, ਯਾਨੀ ਅਸੀਂ ਇਹਨੂੰ ਐਂਡ ਵਾਲੇ ਹਿੱਸੇ 'ਚ ਵੀ ਮੈਨੇਜ ਕਰ ਸਕਦੇ ਹਾਂ ਇਸੇ ਤਰ੍ਹਾਂ ਪਾਰਟੀਸ਼ਨ ਕਰਕੇ। ਹੋਰ ਪੱਖਾ ਸ਼ੱਕਾ ਲੱਗਾ, ਜਾਨਵਰਾਂ ਨੂੰ ਹਵਾ ਵੀ ਲੱਗ ਰਹੀ ਹੈ, ਠੀਕ ਹੈ। ਪਰ ਇਹਨੂੰ ਨਜ਼ਲਾ ਹੋਇਆ ਨੱਕ 'ਤੇ, ਪੇਸ਼ਾ ਕਰ ਰਿਹਾ, ਇਹਨੂੰ ਨਜ਼ਲਾ ਜਿਹਾ ਹੋਇਆ ਬੱਕਰੇ ਨੂੰ ਨਾ। ਤੋ ਅਸੀਂ ਤਾਂ ਉਸਮਾਨ ਭਾਈ ਵਾਸਤੇ ਬੱਕਰੀਆਂ ਦੇਖਣ ਆਏ ਸੀਗੇ ਇਹਨਾਂ ਦੇ ਕੋਲ। ਟੈਡੀ ਜਿਹੜੀਆਂ ਬੱਕਰੀਆਂ ਸੀ ਦੇਖ ਲਈਆਂ, ਉਸਮਾਨ ਭਾਈ ਨੂੰ ਵੀਡੀਓ ਭੇਜ ਦਿੱਤੀਆਂ ਨੇ। ਜੇ ਉਹਨਾਂ ਨੂੰ ਪਸੰਦ ਹੋ ਜਾਂਦਾ ਜੇ ਨਾ ਫਿਰ ਲੈ ਲਵਾਂਗੇ, ਠੀਕ ਹੈ। ਤੇ ਹੁਣ ਮੈਂ ਚੱਲਾਂਗੇ ਸਾਹੀਵਾਲ। ਤੁਹਾਨੂੰ ਦੱਸਿਆ ਸੀਗਾ ਕਿ ਸਾਹੀਵਾਲ ਜਾਣਾ, ਤੇ ਰਸਤੇ ਦੇ ਵਿੱਚ ਇਸ ਟਾਈਮ ਮੈਂ ਹਲੇ ਫੈਸਲਾਬਾਦ ਹੀ ਆਪਣੇ ਸ਼ਹਿਰ ਦੀਆਂ ਮੈਂ ਬਿਲਕੁਲ ਕਨਾਲ ਰੋਡ ਦੇ ਕਰੀਬ ਹੀ ਇੱਥੋਂ ਨਿਕਲਣ ਲੱਗਾ, ਅੱਲਾ ਖੈਰ ਕਰੇ। ਤੇ ਇੱਕ ਵਾਰੀ ਜਾਂਦੇ ਮਾੜਾ ਜਿਹਾ ਮੁੰਦਰੇ ਦਾ ਵੀ ਸ਼ੌਕ ਕਰਾ ਦਿਆਂ ਨੂੰ ਫੜ ਕੇ ਜ਼ਰਾ। ਇਹ ਜਿਹੜਾ ਜੈਨੂਅਨ ਮੁੰਦਰਾ ਹੁੰਦਾ ਜਿਹਨਾਂ ਉਹ ਚੀਜ਼ ਆ। ਹਾਂ ਤੇ ਲੋਕ ਜਿਹੜੇ ਨੇ ਨਾ ਉਹ ਮੂੰਹ ਤੋਂ ਫੜ ਕੇ ਖੜਾ ਕਰਨਾ ਜ਼ਰਾ ਅੱਗੋਂ ਇੱਥੇ। ਲੋਕ ਵੀ ਵੇਖਦੇ ਹੁੰਦੇ ਆ ਜੀ ਬਸ ਆਪਣਾ ਨਾ ਉਹ ਖਾਲੀ ਕੰਨ ਨਿੱਕੇ ਨਿੱਕੇ ਦੇਖਦੇ ਹੁੰਦੇ ਤੇ ਕਹਿੰਦੇ ਜੀ ਇਹ ਮੁੰਦਰਾ ਵਾ। ਮੁੰਦਰੇ ਦੀ ਚਿਹਰੇ ਦੀ ਬਣਾਵਟ, ਸ਼ੇਪ ਉਹ ਹਰ ਸ਼ੈ ਦੱਸ ਦਿੰਦੀ ਆ, ਫੇਸ। ਹਾਂ ਤੋਤਾ ਫੇਰ ਅਗਲੇ ਬਣਾ ਵੀ ਲੈਂਦੇ ਹੁੰਦੇ ਆ ਨਾ, ਬਾਲ ਬੂਲ ਕੱਟ ਕੇ। ਉਹ ਨਿੱਕੇ ਨਿੱਕੇ ਜਿਹੜੇ ਗੇਂਡੇ ਜਿਹੇ ਹੁੰਦੇ ਨਾ ਟੈਡੀ ਜੇ, ਉਹਨਾਂ ਨੂੰ ਵੀ ਲੋਕ ਕਹਿੰਦੇ ਨੇ ਮੁੰਦਰਾ। ਹਾਂਜੀ ਨਜ਼ਰ ਆਉਂਦਾ ਮਾਸ਼ਾਅੱਲਾ। ਬੱਚਾ ਵੀ ਅੱਗੇ ਦਿਖਾਇਆ ਤੇ ਖੂਬਸੂਰਤ ਚੀਜ਼ ਹੈਗੀ ਹੈ। ਲੋ ਜੀ ਚੈੱਕ ਕਰੋ, ਇਹ ਸਾਨੂੰ ਪੈਂਦਾ ਹੀ ਬੜਾ ਪਿਆ ਇੱਥੇ ਹੈਂ। ਹੋਏ ਹੋਏ ਕਰ ਰਿਹਾ, ਉਹ ਗਲੇ ਦਾ ਜ਼ੋਰ ਲੱਗਦਾ ਤਾਂ ਕਰਦਾ ਆ ਬਸ। ਤੇ ਇਹ ਇਹਨਾਂ ਦੇ ਕੋਲ ਡੌਗ ਜਿਹੜਾ ਸੀ ਲੈਣਾ, ਤੇ ਬਾਕੀ ਮੈਂ ਤੁਹਾਨੂੰ ਚੈੱਕ ਕਰਾਉਣਾ ਤੁਹਾਨੂੰ ਹੁਣੀ ਉਹ ਚੀਤੇ ਦੀ ਪੋਤਰੀ ਵੀ ਚੈੱਕ ਕਰਾਉਣਾ ਜ਼ਰਾ ਹੁਣੀ ਤੁਹਾਨੂੰ। ਇਹ ਫੀਮੇਲ ਇਹਨਾਂ ਦੇ ਕੋਲ ਜਿਹੜਾ ਆਪਣੇ ਕੋਲ ਚੀਤਾ ਸੀਗਾ ਜੀ, ਚੀਤੇ ਦਾ ਬੱਚਾ ਸੀ ਪੰਛੀ। ਟਿਕਟੋਕ ਤੇ ਬੜੀਆਂ ਦੀਆਂ ਵੀਡੀਓ ਛੜੀਆਂ ਲੱਗੀਆਂ ਨੇ ਪੰਛੀ ਦੀਆਂ, ਬਿਲਕੁਲ ਚੀਤੇ ਦੀ ਕਾਪੀ ਆ। ਉਹ ਇਸ ਟਾਈਮ ਚਲਾ ਗਿਆ ਤਲਾਗੰਗ, ਤੇ ਇਹ ਉਹ ਪੰਛੀ ਦੀ ਧੀ ਹੈ ਇਹਨਾਂ ਦੇ ਕੋਲ। ਕਿੰਨੀ ਉਮਰ ਹੋ ਗਈ ਨਹੀਂ ਪਤਾ? ਇਹਦੀ ਤਕਰੀਬਨ 14 ਮਹੀਨੇ। ਹਾਂ ਤੇਰਾ 14 ਕੁ ਮਹੀਨੇ ਦੱਸਦੇ ਦੀ ਉਮਰ ਹੋ ਗਈ ਹੈ। ਇਹ ਕੌੜੀ ਛੋੜੀ ਵੀ ਹੈਗੀ ਕਿ ਨਹੀਂ ਹੈ? ਰਾਤ ਨੂੰ ਉਹ ਤੇ ਬਹੁਤੀ ਜਿਹੜੀ ਆਪਣਾ ਕੀ ਕਹਿੰਦੇ ਹੈਗੇ ਹੁਣ। ਹਾਂ ਲੋ ਲੱਤ ਜੀ ਲੰਘਣਾ ਦੀ ਜਿੱਦਾਂ ਕਿ ਨਸ ਨੂੰ 60 ਲੱਗੀ ਹੈ ਨਾ, ਥੋੜਾ ਫ੍ਰੈਕਚਰ ਹੈ ਸਿਰ ਦੇ ਪਿੱਛੇ ਲੱਗੇ ਸੀ ਨਾ। ਹਾਂ ਉਦੋਂ ਕੋਈ ਮਸਲਾ ਬਣਿਆ ਲੱਤ ਉਹ ਸੱਜੇ ਪੱਟ ਨੂੰ ਹੈ ਨਾ, ਉਹ ਥੋੜਾ ਜਿਹਾ ਮਹਿਸੂਸ ਕਰਦੀ ਹੈ ਉਹੀ। ਹਾਂ ਤਕਲੀਫ ਵੀ ਮਹਿਸੂਸ ਕਰਦੀ ਹੈ ਉਹ। ਕਰਾਈ ਨਹੀਂ ਕਰਾਸ ਅਜੇ? ਕਰਾਸ ਇੱਕ ਦਫਾ ਹੋਈ ਸੀ ਲੇਕਿਨ ਨਹੀਂ ਸਹੀ ਕੋਈ ਨਹੀਂ ਅਜੇ।
ਚਲੋ ਕੋਈ ਨਾ ਨੈਕਸਟ ਸਹੀ ਉਂਝ ਕੁੱਤੀ ਚੰਗੀ ਨਸਲੀ ਹੈ ਪੂਰੀ ਬਿਲਕੁਲ ਫੀਤੇ ਦੀ ਹਾਂ ਲਓ ਜੀ ਵੀਰ ਕੁੱਤਾ ਤੇ ਅਸੀਂ ਲੈ ਲਿਆ ਜੇ ਉਹ ਤੇ ਸਾਨੂੰ ਇੰਜ ਪੈ ਰਿਹਾ ਕਿ ਜਿਵੇਂ ਪੈਣ ਦਾ ਹੱਕ ਹੁੰਦਾ ਤੇ ਮੈਨੂੰ ਲੱਗਦਾ ਕਿ ਚੀਤੇ ਦੀ ਉਹ ਰਹਿ ਕੇ ਨਾ ਪੋਤਰੀ ਨਾ ਇੱਥੇ ਇਹਦੀਆਂ ਆਦਤਾਂ ਵੀ ਚੀਤੇ ਵਰਗੀਆਂ ਹੋ ਗਈਆਂ ਕਿੱਧਰ ਕੀਤਾ ਬਰੇ ਬੰਨ ਦਿੱਤਾ ਜੀ ਤੇ ਉਹ ਹੁਣ ਭਾਵੇਂ ਇੱਥੋਂ ਵੇਖ ਕੇ ਸਾਨੂੰ ਫੇਰ ਭੌਂਕੇ ਤੁਸੀਂ ਪਿੱਛੇ ਰਹੋ ਜ਼ਰਾ ਇੱਕ ਮਿੰਟ ਪਿੱਛੇ ਰਹੋ ਫਿਰ ਮੈਂ ਵੀ ਤੁਹਾਡੇ ਨਾਲ ਘੰਟੇ ਡੇਢ ਤੱਕ ਸੈੱਟ ਹੋ ਜਾਣਾ ਆਹੋ ਮੈਂ ਆਇਆ ਸੀ ਮੇਰੇ ਨਾਲ ਪਹਿਲੇ ਦਿਨ ਇਦਾਂ ਕੀਤਾ ਤੇਰਾ ਤੇ ਇੱਥੇ ਘਰ ਸੀ ਨਾ ਸਾਡੇ ਘਰ ਤੇ ਨਹੀਂ ਨਾ ਆਉਣਾ ਇੱਥੇ ਰਾਜ ਲੈ ਕੇ ਜਾਣਾ ਹੈਗਾ ਤੁਸੀਂ ਉਹ ਲਿਆਓ ਮਾੜਾ ਜਿਹਾ ਜ਼ਰਾ ਆਹੋ ਨਾਂ ਕੀ ਰੱਖਿਆ ਇਹਦਾ ਨਾਮ ਕੀ ਸੱਦੇ ਨੇ ਬਿੱਲੂ ਦਾ ਨਾਮ ਪਹਿਲੇ ਬਿੱਲੂ ਹੈ ਬਿੱਲੂ ਆ ਜਾ ਬਿੱਲੂ ਪੁੱਤਰ ਸ਼ਾਹ ਪਰਮਾਨੈਂਟ ਨਾਮ ਨਹੀਂ ਹੈ ਹਾਂ ਮੈਂ ਜਦੋਂ ਲੈ ਕੇ ਆਇਆ ਉਹਦਾ ਨਾਮ ਨਹੀਂ ਸੀ ਅੱਛਾ ਬਿੱਲੂ ਓਏ ਇਹ ਫਿਰ 6 ਮਹੀਨੇ ਦਾ ਨੋ ਜੀ ਬਿੱਲੂ ਹੁਣ ਲੱਗਾ ਜੇ ਮਸਤੀ ਕਰਨ ਤੇ ਚਲੋ ਗੱਡੀ 'ਚ ਪਾਉਂਦੇ ਆ ਤੇ ਵੈਸੇ ਪਤਾ ਲੱਗ ਜਾਣਾ ਕੀ ਕਰਦੇ ਬਿੱਲੂ ਹੋਣੀ ਤੁਸੀਂ ਮਾੜਾ ਜਿਹਾ ਭਰੇ ਰਹੋ ਬੰਨਿਆ ਨਾ ਪਿੱਛੋਂ ਨਾ ਕੋਈ ਨਹੀਂ ਯਾਰੀ ਦੋਸਤੀ ਲਾਉਂਦੇ ਹੋਣੇ ਬਿੱਲੂ ਓਏ ਗੱਲ ਆ ਮੇਰੀ ਸੁਣ ਜਾਂਦੇ ਆ ਮੈਂ ਰੋਮਨ ਕੋ ਤੇਰੀ ਐਸੀ ਸਰਵਿਸ ਕਰਾਉਣੀ ਹੈ ਤੇਰੀ ਥਾਂ ਥਾਂ ਦੁਖਣ ਲੱਗ ਪੈਣੀ ਮੈਂ ਤੈਨੂੰ ਦੱਸ ਦਵਾਂ ਇਹ ਤਾਂ ਭਾਈ ਉਹ ਤੇ ਮੈਨੂੰ ਇੰਜ ਪੈ ਗਿਆ ਜਿੱਦਾਂ ਪਤਾ ਨਹੀਂ ਮੈਂ ਤੇ ਪੈਸੇ ਚੱਕੇ ਉਹਨੇ ਦੱਸ ਐਡੀ ਛੇਤੀ ਤਾਂ ਅੱਜ ਕੱਲ੍ਹ ਪੀਟੀਆਈ ਵਾਲਿਆਂ ਨੂੰ ਚੱਕ ਰਿਹਾ ਜਿਹੜੀ ਛੇਤੀ ਮੈਨੂੰ ਚੱਕਣ ਆ ਗਿਆ ਦੱਸੋ ਉੱਠ ਗਿਆ ਦੱਸ ਮੈਂ ਕਿਹਾ ਭਾਈ ਨਾ ਕਰ ਸੁਣਿਆ ਨਾ ਕਰ ਠੰਡੀ ਹਵਾ ਚਲੀ ਜਾਣਾ ਤੈਨੂੰ ਤੰਗ ਨਾ ਕਰੀ ਠੀਕ ਹੈ ਨਹੀਂ ਤਾਂ ਜੋੜ ਤੇਰਾ ਰੋਮਨ ਨਾਲ ਬਹੁਤ ਬਰਾਬਰ ਆ ਤੇ ਦਿਲ ਮੇਰਾ ਹੈਗਾ ਤੇ ਰਹੁੰਦਾ ਵੀ ਦੋ ਮੂੰਹ ਵੇਖੀਏ ਤੇ ਤੈਨੂੰ ਵੀ ਤੇਰਾ ਚੈੱਕ ਕਰੀਏ ਅੱਛਾ ਵੀ ਇਹਨੂੰ ਵੇਖ ਕੇ ਨਾ ਮੈਨੂੰ ਮੈਂ ਕਹੀ ਜਾਂਦਾ ਕਿਹੜੇ ਕੁੱਤੇ ਦੀ ਯਾਦ ਆਈ ਜਾ ਰਹੀ ਹੈ ਇਹਨੂੰ ਵੇਖ ਕੇ ਮੈਨੂੰ ਆਪਣਾ ਅੰਗਰੇਜ਼ ਯਾਦ ਆ ਗਿਆ ਬਿਲਕੁਲ ਅੰਗਰੇਜ਼ ਜਿਹੜਾ ਉਹ ਬਿਮਾਰੀ 'ਚ ਨਹੀਂ ਮਰਿਆ ਉਹਦੇ ਨਾਲ ਜੁਗਨੂੰ ਲੜਾਇਆ ਸੀ ਹੂ ਬਹੂ ਉਹਦੀ ਕਾਪੀ ਹੂ ਬਹੂ ਐਡਾ ਕਿਉਂ ਦਾ ਕੱਦ ਸੀ ਥੋੜਾ ਜਿਹਾ ਮੂੰਹ ਸਿਰ ਦਾ ਫਰਕ ਆ ਠੀਕ ਆ ਉਹ ਥੋੜਾ ਜਿਹਾ ਮੇਰੇ ਖਿਆਲ ਨਾਲ ਚਿਹਰਾ ਚੁਰਾ ਹੁੰਦਾ ਭਾਰਾ ਲੱਗਦਾ ਸੀਗਾ ਬਰਲ ਬਿਲਕੁਲ ਡੱਟ ਕਾਪੀ ਅੰਗਰੇਜ਼ ਦੀ ਚਲੋ ਜੀ ਇਹਨੂੰ ਲੋਡ ਕਰਦੇ ਆ ਪਤਾ ਲੱਗ ਗਿਆ ਕਿ ਸਿਰਫ ਆਪਣੇ ਕਿੱਲੇ ਦਾ ਹੀ ਕਰਦਾ ਪਿਆ ਸੀਗਾ ਇੱਥੇ ਨਹੀਂ ਕਰਨ ਲੱਗਾ ਤੇ ਗੱਡੀ ਰੱਬੋਂ ਹੀ ਬੜੀ ਦੂਰ ਖੜੀ ਕੀਤੀ ਸੀਗੀ ਹੁਣ ਨਹੀਂ ਕੋਈ ਹਰਕਤ ਕਰਦਾ ਜਿਹੜੀ ਇਹਨੇ ਕਰਨੀ ਸੀ ਨੇ ਉੱਥੇ ਕਰ ਲਈ ਹੈ ਕਿਉਂਕਿ ਉਹ ਮਾਲਕ ਭਾਈ ਹੁਣੀ ਵੇਲੋ ਸਾਈਡ ਤੇ ਖੜੇ ਆ ਤੇ ਮੈਂ ਇਕੱਲਾ ਦੇ ਨਜ਼ਦੀਕ ਗਿਆ ਉਦੋਂ ਤੇ ਇੰਨਾ ਨਜ਼ਦੀਕ ਵੀ ਨਹੀਂ ਸੀ ਆਣ ਦਿੰਦਾ ਹੈਗਾ ਜੇ ਉਹ ਹੁਣ ਕੰਡੀਸ਼ਨ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਤੰਗ ਨਹੀਂ ਕਰਨ ਲੱਗਾ ਜੇ ਕੋਈ ਕਰੇਗਾ ਤਾਂ ਫਿਰ ਘੁੰਨ ਮਸੁੱਕੇ ਹੋਵਾਂਗੇ ਕੀ ਕਹਿੰਦੇ ਹੁੰਦੇ ਆ ਉਹ ਕੀ ਕਹਿੰਦੇ ਹੁੰਦੇ ਘਸੁੰਨ ਮੁੱਕਾ ਉਹ ਤੇ ਚੱਲੇਗਾ ਇਹਨਾਂ ਦੇ ਨਾਲ ਫਿਰ ਨਾ ਹੈ ਵੱਧ ਤੋਂ ਵੱਧ ਕੀ ਕਰ ਲੇਗਾ ਲੱਤਾਂ ਬਾਹਾਂ ਹੀ ਪਾੜ ਦੇਗਾ ਖੈਰ ਆ ਤੇ ਬਰਲ ਮੈਨੂੰ ਇਹ ਹੁੰਦਾ ਵਾ ਹੁਣ ਸੱਚ ਮੁੰਡਾ ਵੀ ਹੈਗਾ ਕੰਮ ਕਰਨ ਵਾਲਾ ਇੱਕ ਹੱਥ ਸਲਾਮਤ ਰਹੇ ਖੱਬਾ ਵੀਡੀਓ ਸ਼ੀਡੀਓ ਬਣਾਉਣੀ ਉਹਦੀ ਬਾਕੀ ਖੈਰ ਆ ਆਓ ਜਨਾਬ ਇਹਨੂੰ ਲੱਦੀਏ ਇਹਨੂੰ ਰੱਸੀ ਪਾ ਦਿਓ ਛਿੱਕੀ ਰਹਿਣ ਦਿਓ ਇੱਕ ਰੱਸੀ ਪਾ ਦਿਓ ਛਿੱਕੀ ਰਹਿਣ ਦੇ ਕੋਈ ਗੱਲ ਨਹੀਂ ਕਰਤੂਤ ਕਰਦਾ ਇਹਨੇ ਕਰਨੀ ਹੁੰਦੀ ਨਹੀਂ ਇਹਨੂੰ ਪੈ ਜਾਣਾ ਸੀਗਾ ਮਿਲੋ ਜੀ ਹੁਣ ਇਹਨੂੰ ਲੱਗਿਆ ਲੋਡ ਕਰਨ ਤੇ ਮਗਰ ਹੀ ਫੀਮੇਲ ਵੀ ਆ ਗਈ ਹੈ ਚੱਲ ਅੱਗੇ ਨੂੰ ਕਰਿਓ ਅੱਗੇ ਨੂੰ ਜ਼ਰਾ ਬਾਕੀ ਪਿੰਜਰੇ ਸੈਟਿੰਗ ਮੈਂ ਬਾਅਦ ਚ ਕਰ ਲੈਣਾ ਵਿੱਚ ਕੁੰਡਾ ਫਸਾ ਦਿਓ ਸੰਗਲੀ ਕਰ ਦਿਓ ਭਾਵੇਂ ਅੰਦਰ ਕਰਦੇ ਇਹ ਬਾਹਰ ਰਹਿਣ ਦੇ ਥੱਲੇ ਫਾਸ ਦੇ ਦਰਵਾਜ਼ਾ ਠੀਕ ਹੈ ਨਹੀਂ ਫਾਦਰ ਅੰਦਰ ਰੱਖ ਦਿਓ ਕੋਈ ਗੱਲ ਨਹੀਂ ਖੈਰ ਆ ਉੱਥੇ ਮੈਰਿਜ ਨਾਲ ਲਾ ਲਵਾਂਗੇ ਕੁਛ ਨਹੀਂ ਕਰਦਾ ਇਹ ਸੰਗਲੀ ਅੰਦਰ ਛੱਡ ਦਿੰਦੀ ਭਾਵਾਂ ਛੱਡ ਕੇ ਬੂਹੇ ਲਾ ਦੇ ਮੈਰਿਜ ਨਾਲ ਨੂੰ ਆਪੇ ਲਾ ਲਾਂਗੇ ਕੋਈ ਨਹੀਂ ਰੋਲਾ ਤੁਹਾਡੀ ਜ਼ਿੰਮੇਵਾਰੀ ਇੱਥੇ ਦੀ ਬਸ ਪਿੰਜਰੇ 'ਚ ਪਾ ਦਿਓ ਆਪ ਜੀ ਆਪਣਾ ਬੱਚਾ ਸਬਸਕ੍ਰਾਈਬਰ ਪੱਕੀਆਂ ਵੀਡੀਓ ਛੱਡੀ ਆਪਣੀਆਂ ਵੇਖਦਾ ਸੋਹਣਾ ਦੇਖੋ ਮਾਸ਼ਾਅੱਲਾ ਕਿੱਡਾ ਅੱਖਾਂ ਦੇਖੋ ਨਹੀਂ ਕਿੱਡੀਆਂ ਸੋਹਣੀਆਂ ਵੇਲੇ ਆ ਹੀ ਗਏ ਨਾ ਤੇਰੇ ਕੋਲ ਅੱਜ ਅਸੀਂ ਹੈਂ ਦੇਖ ਲਾ ਬਹਾਨੇ ਸਿਰ ਹੀ ਸਾਨੂੰ ਸੱਦ ਲਿਆ ਨੇ ਕਹੇ ਅਸਲਾਨ ਭਾਈ ਤੁਹਾਨੂੰ ਕੁੱਤਾ ਦੇਣਾ ਤੁਸੀਂ ਆਓ ਸਾਡੇ ਕੋਲ ਇਹਨਾਂ ਸਾਨੂੰ ਬਹਾਨੇ ਸਿਰ ਬੁਲਾ ਲਿਆ ਵੇਖ ਲਓ ਹੈ ਕਿਉਂ ਲਾਲਾ ਐਵੇਂ ਹੀ ਹੈ ਨਾ ਇਤਨਾ ਹਾਂ ਕਰਕੇ ਸਾਡੇ ਕੋਲ ਇਹ ਤਾਂ ਤੁਹਾਡੇ ਬਿਲਕੁਲ ਆਰਫ ਰੋਡ ਨੇੜੇ ਤੁਸੀਂ 10-15 ਮਿੰਟਾਂ ਰਖਾ ਦੇਣਾ ਸੀਗਾ ਉੱਥੋਂ ਨਾ ਚਲੋ ਤੁਹਾਨੂੰ ਕਿਹਾ ਸੀ ਕਿ ਮੈਂ ਉੱਥੇ ਪਹੁੰਚਾ ਦੇਣਾ ਹਾਂ ਮਿਹਰਬਾਨੀ ਭਾਈ ਤੁਹਾਡੀ ਮੁਹੱਬਤ ਹੈ ਉਹ ਫਸਾਤਾ ਕੁੰਡਾ ਅੱਗੇ ਚਲੋ ਜੀ ਓਕੇ ਹੋ ਗਿਆ ਜੀ ਕੁੰਡਾ ਫਸ ਗਿਆ ਜੀ ਤੇ ਹੁਣ ਕੁੱਤੀ ਪਿੱਛੇ ਦਾਸ ਹੈਗੀ ਆ ਤੇ ਮੈਂ ਤੇ ਕਹਿੰਦਾ ਡਿੱਕੀ ਖੋਲਾਂ ਤੇ ਇਹਨੂੰ ਕਹਾਂ ਤੂੰ ਵੀ ਬਹਿ ਜਾ ਵਿੱਚ ਹੀ ਉਹ ਵੇਖੋ ਨਾ ਦਾਸ ਆ ਸੁੰਘ ਰਹੀ ਹੈ ਕਹਿੰਦੀ ਕਿੱਥੇ ਚੱਲਾ ਮੇਰਾ ਸੱਜਣ ਤੇ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਤੇਰਾ ਸੱਜਣ ਹੋਰ ਆ ਜਾਏਗਾ ਬਲਾਲ ਸਾਹਿਬ ਮੇਰੇ ਨਾਲ ਆਏ ਨੇ ਠੀਕ ਹੈ ਜੀ ਬਲਾਲ ਕੇ ਦਰਸਲਾਲ ਭਾਈ ਇਹਨੂੰ ਕਹੋ ਚਿੱਕੂ ਚਾੜ ਦਿਓ ਇਹ ਸਾਨੂੰ ਰਾਜ ਨਾ ਤੰਗ ਕਰੇ ਮੈਂ ਕਿਹਾ ਆ ਬੈਠਾ ਓਏ ਚੋਰੀ ਇਹਨੇ ਕੁਝ ਵੀ ਨਹੀਂ ਕਰਨਾ ਜਿਹੜਾ ਅਸੀਂ ਲਿਆ ਸੀ ਨਾ ਬਲਾਲ ਚੀਤਾ ਉਹਦੇ ਚੋਰੀ ਪਿੰਜਰੇ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ ਉੱਤੇ ਖੇਸ ਪਾ ਕੇ ਨਾ ਉਹਨੂੰ ਕਲੋਜ਼ ਕੀਤਾ ਹੋਇਆ ਸੀਗਾ ਠੀਕ ਹੋ ਗਿਆ ਓਕੇ ਫਿਰ ਅੱਲਾ ਹਾਫਿਜ਼ ਫਿਰ ਨਿਕਲੀਏ ਜੀ ਤੇ ਰਸਤੇ ਵੀ ਬੜੇ ਕਠਨ ਨੇ ਆ ਵੇਖ ਲਓ ਵੀਰੋ ਜਿੱਦਾਂ ਦੇ ਰਾਹ ਸੀਗੇ ਠੀਕ ਆ ਹਲੇ ਜਿਹੜਾ ਅਸਲ ਰਾਹ ਪਿੱਛੇ ਵਿਖਾਣੇ ਵਾਲਾ ਉੱਥੇ ਮੈਂ ਗੱਡੀ ਚਲਾ ਰਿਹਾ ਸੀਗਾ ਤੁਹਾਨੂੰ ਰਸਤੇ ਨਹੀਂ ਵਿਖਾ ਸਕਿਆ ਉੱਚੇ ਨੀਵੇਂ ਕੱਚੇ ਰਾਹ ਵੇਖ ਲਓ ਕਿੱਥੇ ਅੱਜ ਅਸੀਂ ਫਿਰ ਰਹੇ ਹਾਂ ਜੀ ਜ਼ਿਲ੍ਹਾ ਪਾਕਪਤਨ ਆ ਗਏ ਸੀ ਅਸੀਂ ਅਨੈਟ ਟੱਪ ਕੇ ਹੁਣ ਸਾਹਿਬਾਲ ਵਾਲੇ ਪਾਸੇ ਆ ਗਏ ਤਕਰੀਬਨ ਆਰਫ ਵਾਲੇ ਦੇ ਕਰੀਬ ਅਸੀਂ ਪਹੁੰਚੇ ਹੋਏ ਹਾਂ ਇਸ਼ਾ ਬਲਾਲ ਤਾਂ ਝੂਟੇ ਆ ਰਿਹਾ ਕਿ ਨਹੀਂ ਵੇਖੋ ਹੈ ਘੁੰਮ ਰਿਹਾ ਵੇਖੇ ਹਿੱਲ ਰਹੇ ਨਾ ਪੂਰੇ ਅੱਜ ਪੂਰੇ ਝੂਟੇ ਆ ਰਹੇ ਲੱਗ ਰਿਹਾ ਗੱਡੀ ਥੱਲੇ ਸਪਰਿੰਗ ਹੀ ਚੱਲ ਰਿਹਾ ਵੇਖੋ 10 ਹੋ ਰਹੀਆਂ ਤੁਸੀਂ ਰਸਤੇ ਦਾ ਹਿਸਾਬ ਲਾ ਲਓ ਭਾਈ ਕਿੱਦਾਂ ਦਾ ਰਾਹ ਜੇ
ਇਹ ਸਾਡਾ ਹੀ ਹੌਸਲਾ ਜੇ ਵੀਰੋ ਅਸੀਂ ਇਹੋ ਜਿਹੇ ਰਸਤੇ 'ਚ ਗੱਡੀ ਲੈ ਆਈਦੀ ਆ ਤੇ ਆਮ ਬੰਦਾ ਤੇ ਮੈਂ ਕਹਿੰਦਾ ਉਹ ਉਹਦਾ ਦਿਮਾਗ ਹੀ ਨਾ ਦਿਲ ਦਿਮਾਗ ਹੀ ਨਾ ਤਸੱਵਰ ਕਰੇ ਕਿ ਇਹੋ ਜਿਹੇ ਰਸਤਿਆਂ 'ਚ ਵੀ ਗੱਡੀ ਚੱਲ ਸਕਦੀ ਹੈ, ਲੈ ਆਉਣ ਵੀ ਸਕਦੀ ਹੈ। ਅੱਲਾਹ ਦਾ ਅਕਬਰ, ਸਾਡੀ ਲਾਰੀ ਜ਼ਿੰਦਾਬਾਦ। ਉਹਨੂੰ ਜਿੱਦਣ ਲਈ ਸੀ ਦੱਸਿਆ ਸੀ ਗੱਲ ਕਿ ਸਾਡਾ ਸ਼ੌਕ ਜਿੱਦਾਂ ਦਾ ਆ, ਸਾਡੇ ਸਿੱਧਿਆਂ ਰਾਹਾਂ ਵਾਲੇ ਰੂਟ ਨਹੀਂ ਹੋਣੇ। ਅਬਲਾਲ ਨੂੰ ਪੁੱਛੋ ਕੋ ਟਰੱਕ ਅੱਗੇ ਟਰਾਲੀ ਕ੍ਰਾਸ ਕਰਾਈ ਤੇ ਖੇਤਾਂ 'ਚ ਗੱਡੀ ਲਾਈ ਤੇ ਫੇਰ ਜਾ ਕੇ ਟਰਾਲੀ ਕ੍ਰਾਸ ਹੋਈ ਇੱਟਾਂ ਵਾਲੀ। ਇਦਾਂ ਦਾ ਰਸਤਾ ਸੀਗਾ, ਬੜੀ ਖਤਰਨਾਕ ਜੀ ਪੁਲੀ। ਇਹਨੂੰ ਮੈਂ ਨੰਗਾ ਲਵਾਂ ਜ਼ਰਾ ਹੁਣ। ਲੋ ਜੀ ਵੀਰ, ਹੁਣ ਤੇ ਬੜੇ ਆਰਾਮ ਦੇ ਨਾਲ ਪਿਆ ਜੇ। ਮੈਂ ਅਲਹਮਦੁਲਿਲਾ ਜਨਾਬ ਘਰ ਪਹੁੰਚ ਗਿਆ ਆਪਣੇ, ਠੀਕ ਹੈ, ਖੈਰ ਖਰੀਅਤ ਦੇ ਨਾਲ। ਤੇ ਇਹ ਚੋਰੀ ਸਾਹਿਬ ਉਹਨਾਂ ਨੇ ਉਲਟੀ ਕੀਤੀ, ਉਹਨਾਂ ਨੇ ਰੋਟੀ ਛੋਟੀ ਪਾਈ ਸੀ, ਵੇਖੋ ਜੰਬ ਜੁੰਬ ਲੱਗੇ ਤੇ ਉਹ ਮੈਟ ਤੇ ਨੇ ਉਲਟੀ ਕਰ ਦਿੱਤੀ ਜੀ। ਲੋ ਜੀ ਵੀਰੋ, ਮੈਂ ਖਾਰਿਆਫੇ ਨਾਲ ਪਹੁੰਚ ਗਿਆ ਤੇ ਰਜ਼ਵਾਨ ਭਾਈ ਜਿਨ੍ਹਾਂ ਲਿਆ ਉਹਨਾਂ ਆਖਿਆ ਜਸਲਾਨ ਭਾਈ ਤੁਸੀਂ ਇਹਨੂੰ ਡਿੰਗੇ ਪਹੁੰਚਾ ਕੇ ਵੀ ਦੇਣਾ। ਤੇ ਮੈਂ ਹੁਣ ਘਰ ਪਹੁੰਚਿਆ ਵਾਂ, ਤਕਰੀਬਨ 7:30 ਹੋ ਗਿਆ। ਔਰ ਮੇਰਾ ਦਿਲ ਆ ਕਿ ਰਾਤੋਂ ਰਾਤ ਹੀ ਇਹਨੂੰ ਡਿੰਗੇ ਛੱਡ ਕੇ ਆਈਏ, ਠੀਕ ਹੈ, ਤਾਂ ਕਿ ਅਸੀਂ ਟੈਨਸ਼ਨ ਫਰੀ ਹੋ ਜਾਈਏ। ਵੇਖਦਾ ਅਦਨਾਨ ਭਾਈ ਨਾਲ ਗੱਲ ਕਰਦਾ, ਅੱਜ ਹਫਤੇ ਦੀ ਰਾਤ ਆ, ਸੁਬਾਹ ਦੀ ਛੁੱਟੀ ਹੈ, ਸੁਬਾਹ ਚਲੋ ਰੈਸਟ ਵੀ ਕਰ ਲਾਂਗੇ। ਤੇ ਮੈਂ ਤਾਂ ਵਿਹਲਾ ਹੀ ਹਾਂ, ਉਹ ਰੈਸਟ ਕਰ ਲਏਗਾ। ਤੇ ਇਨਸ਼ਾਅੱਲਾ ਕੋਸ਼ਿਸ਼ ਇਹੀ ਹੈ ਕਿ ਨਿਕਲੀਏ। ਦੁਆਵਾਂ ਯਾਦ ਰੱਖੋ। ਅੱਜ ਦੇ ਵਲੌਗ ਦਾ ਇੱਥੇ ਕਰ ਦਿੱਤਾ। ਜਦੋਂ ਤੇ ਲੱਦਿਆ ਸੀਗਾ ਤਾਂ ਬੜੇ ਸਾਨੂੰ ਟੈਨਸ਼ਨ ਸੀ ਕਿ ਯਾਰ ਸਾਨੂੰ ਤੰਗ ਨਾ ਕਰੇ, ਪਰ ਲਾਵਾਂਗੇ ਤਾਂ ਪਤਾ ਚੱਲੇਗਾ। ਤੇ ਮੇਰਾ ਤਾਂ ਇਹੀ ਦਿਲ ਲੱਗ ਰਿਹਾ ਇਸ ਤਰ੍ਹਾਂ ਇੱਥੇ ਡਿਲੀਵਰ ਕਰੀਏ ਤੇ ਉੱਥੇ ਜਾ ਕੇ ਉਤਾਰੀਏ ਤੇ ਉੱਥੇ ਜਾ ਕੇ ਜੋ ਵੀ ਹੋਏਗਾ ਇਨਸ਼ਾਅੱਲਾ ਤਾਲਾ ਉਹ ਵੀ ਸੀਨ ਤੁਹਾਨੂੰ ਨੈਕਸਟ ਵਲੌਗ 'ਚ ਵਿਖਾਵਾਂਗਾ। ਦੁਆਵਾਂ ਯਾਦ ਰੱਖਿਓ। ਫਿਰ ਅੱਲਾ ਹਾਫਿਜ਼।